ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੇ ਕੱਲ ਟੋਰਾਂਟੋ ਦੀ ਪੁਲਿਸ ਦੇ 7 ਅਧਿਕਾਰੀ ਚਾਰਜ ਹੋਏ ਸੀ ਤੇ ਇੱਕ ਸਾਬਕਾ ਅਧਿਕਾਰੀ ਚਾਰਜ ਹੋਇਆ ਸੀ। ਇਹਨਾਂ ਦੀਆਂ ਨਿਊਜ਼ ਆ ਰਹੀਆਂ ਸੀਗੀਆਂ ਵੀ ਭਾਈ ਫਰੌਤੀ ਤੇ ਜਿਹੜੇ ਡਾਕੇ ਆ, ਐਕਸਟੋਰਸ਼ਨ, ਗੋਲੀਬਾਰੀ ਦੇ ਵਿੱਚ ਇਹਨਾਂ ਦੇ ਸ਼ਾਮਲ ਹੋਣ ਦੇ ਜਿਹੜੇ ਦੋਸ਼ ਲੱਗੇ ਸੀਗੇ। ਇਸ ਤੋਂ ਇਲਾਵਾ 19 ਹੋਰ ਲੋਕਾਂ ਨੂੰ ਜਿਹੜਾ ਇਹਨਾਂ ਨੇ ਚਾਰਜ ਕੀਤਾ, ਜਿਹੜਾ ਉਹ ਹੈਗਾ। ਪੁਲਿਸ ਵਾਲਿਆਂ ਦੇ ਵਿੱਚ ਇੱਕ ਪੰਜਾਬੀ ਵੀ ਸੀਗਾ, ਸੌਰਵਜੀਤ ਬੇਦੀ ਨਾਂ ਦਾ ਜਿਹੜਾ ਉਹ ਬੰਦਾ, ਤੇ ਇੱਕ ਆਮ ਲੋਕਾਂ ਚੋਂ ਚਾਰਜ ਕਰਨ ਵਾਲਿਆਂ ਚੋਂ ਇੱਕ ਹੋਰ ਪੰਜਾਬੀ ਦਲਜੀਤ ਸਿੰਘ ਨਾਂ ਦਾ ਜਿਹੜਾ ਬੰਦਾ ਆ, ਉਹ ਜਿਹੜੇ ਉਹ ਚਾਰਜ ਕੀਤੇ ਗਏ ਆ। ਇਸ ਤੋਂ ਇਲਾਵਾ ਜਿਹੜੇ ਹਰਜੋਤ ਸਿੰਘ ਜੀ ਇਹ ਬੈਡ ਬਲੱਡ ਜਿੱਦਾਂ ਕਹਿ ਲਓ ਵੀ ਉਹ ਸਾਰੇ ਸਾਹਮਣੇ ਚੀਜ਼ ਜਿਹੜੀ ਸਾਹਮਣੇ ਆਈ ਆ ਵੀ ਦੇਖੋ ਵੀ ਕਿਸ ਤਰੀਕੇ ਦੇ ਨਾਲ ਪੁਲਿਸ ਹੀ ਇਹਨਾਂ ਦੇ ਨਾਲ ਜਿਹੜੀ ਉਹ ਰਲੀ ਹੋਈ ਸੀ। ਯਾਰਕ ਰੀਜਨਲ ਪੁਲਿਸ ਜਿਹੜੀ ਮੁਤਾਬਕ ਟੋਰਾਂਟੋ ਪੁਲਿਸ ਦੇ ਜਿਹੜੇ 7 ਅਧਿਕਾਰੀ ਤੇ ਇੱਕ ਰਿਟਾਇਰਡ ਅਧਿਕਾਰੀ, ਇਹ ਪੁਲਿਸ ਦੀ ਜਿਹੜੀ ਖੂਫੀਆ ਜਾਣਕਾਰੀ ਜਿਹੜੇ ਅਪਰਾਧੀ ਗਿਰੋਹ ਸੀਗੇ ਉਹਨਾਂ ਨੂੰ ਇਹ ਦਿੰਦੇ ਸੀਗੇ। ਜੇਲ੍ਹ ਅਧਿਕਾਰੀਆਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਦੇ ਵੀ ਜਿਹੜੇ ਦੋਸ਼ ਇਹਨਾਂ ਉੱਤੇ ਜਿਹੜੇ ਉਹ ਲੱਗੇ ਆ। ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਉੱਥੇ ਚੱਲ ਰਿਹਾ ਸੀ, ਤੁਸੀਂ ਦੇਖੋ ਵੀ ਉਹਨਾਂ ਦੇ ਪੈਰ ਕਿੱਥੋਂ ਤੱਕ, ਹੱਥ ਕਿੱਥੋਂ ਤੱਕ ਪਹੁੰਚੇ ਹੋਏ ਆ ਵੀ ਪੁਲਿਸ ਦੇ ਅਧਿਕਾਰੀ ਵੀ ਇਹਨਾਂ ਫਰੌਤੀਆਂ 'ਚ, ਗੋਲੀ ਕਾਂਡਾਂ ਦੇ ਵਿੱਚ ਸਾਬਕਾ ਜਿਹੜੇ ਹੋਰ ਜਿਹੜੇ ਪੁਲਿਸ ਵਾਲਿਆਂ ਨੂੰ ਹੀ ਮਰਵਾਉਣ ਦੀ ਕਹਿ ਲਓ ਵੀ ਉਹਨਾਂ ਸਾਜ਼ਿਸ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਲੇ ਜਿਹੜੇ ਉਹ ਹੋਏ ਸੀਗੇ। 2025 ਚ ਇਹਨਾਂ ਨੇ ਜਾਂਚ ਕਹਿੰਦੇ ਵੀ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੱਲ ਇਹ ਕਾਰਵਾਈ ਪਾਉਂਦੇ ਹੋਏ ਇਹ ਸਾਰਾ ਕੁਝ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਟਿਮੋਥੀ ਬਾਰਨਹਾਰਟ, ਰਾਬਰਟ ਬਲੈਕ, ਜਾਨ ਮੈਡਲੀ ਜੂਨੀਅਰ, ਕਾਰਲ ਗਰਲੇਟ, ਸੌਰਵਜੀਤ ਬੇਦੀ, ਡੈਰਿਕ ਮੈਕਰੋਮਿਕ, ਇਸਲਾਈਸ ਮੁਆਵਦ, ਇਹ ਜਿਹੜੇ ਲੋਕ ਆ, ਇਹ ਜਿਹੜੇ ਮੌਜੂਦਾ ਤੌਰ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਪੁਲਿਸ ਦੇ ਵਿੱਚ ਸੀਗੇ ਤੇ ਇੱਕ ਜਿਹੜਾ ਸਾਬਕਾ ਅਧਿਕਾਰੀ ਜਿਹੜਾ ਆ ਜਾਨ ਮੈਡਲੀ ਸੀਨੀਅਰ, ਉਹ ਉਹਨਾਂ ਨੂੰ ਚਾਰਜ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਕੀਤਾ ਗਿਆ। ਪ੍ਰੋਜੈਕਟ ਸਾਊਥ ਕਰਕੇ ਯਾਰਕ ਰੀਜਨਲ ਪੁਲਿਸ ਨੇ ਇਹ ਆਪਰੇਸ਼ਨ ਜਿਹੜਾ ਉਹ ਚਲਾਇਆ ਸੀ, ਜਿਸ ਦੇ ਵਿੱਚ ਉਹਨਾਂ ਦੇ ਹੀ ਇੱਕ ਹਿਸਾਬ ਦੇ ਨਾਲ ਆਪਣੀ ਹੀ ਪੁਲਿਸ ਵਾਲੇ ਜਿਹੜੇ ਆ ਉਹ ਇਸ ਦੇ ਵਿੱਚ ਫੜੇ ਗਏ ਹੈਗੇ। ਦੇਖੋ ਉਹੀ ਪੁਲਿਸ ਵਾਲੇ ਜਿਹੜੇ ਆ ਉਹ ਗੈਂਗਸਟਰਾਂ ਨਾਲ ਜਿਹੜੇ ਰਲੇ ਹੋਏ ਕਰਦੇ ਆ, ਉਹਨਾਂ ਦੇ ਨਾਲ ਰਲੇ ਹੋਏ ਸੀ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੇ ਕੱਲ ਟੋਰਾਂਟੋ ਦੀ ਪੁਲਿਸ ਦੇ 7 ਅਧਿਕਾਰੀ ਚਾਰਜ ਹੋਏ ਸੀ ਤੇ ਇੱਕ ਸਾਬਕਾ ਅਧਿਕਾਰੀ ਚਾਰਜ ਹੋਇਆ ਸੀ। ਇਹਨਾਂ ਦੀਆਂ ਨਿਊਜ਼ ਆ ਰਹੀਆਂ ਸੀਗੀਆਂ ਵੀ ਭਾਈ ਫਰੌਤੀ ਤੇ ਜਿਹੜੇ ਡਾਕੇ ਆ, ਐਕਸਟੋਰਸ਼ਨ, ਗੋਲੀਬਾਰੀ ਦੇ ਵਿੱਚ ਇਹਨਾਂ ਦੇ ਸ਼ਾਮਲ ਹੋਣ ਦੇ ਜਿਹੜੇ ਦੋਸ਼ ਲੱਗੇ ਸੀਗੇ। ਇਸ ਤੋਂ ਇਲਾਵਾ 19 ਹੋਰ ਲੋਕਾਂ ਨੂੰ ਜਿਹੜਾ ਇਹਨਾਂ ਨੇ ਚਾਰਜ ਕੀਤਾ, ਜਿਹੜਾ ਉਹ ਹੈਗਾ। ਪੁਲਿਸ ਵਾਲਿਆਂ ਦੇ ਵਿੱਚ ਇੱਕ ਪੰਜਾਬੀ ਵੀ ਸੀਗਾ, ਸੌਰਵਜੀਤ ਬੇਦੀ ਨਾਂ ਦਾ ਜਿਹੜਾ ਉਹ ਬੰਦਾ, ਤੇ ਇੱਕ ਆਮ ਲੋਕਾਂ ਚੋਂ ਚਾਰਜ ਕਰਨ ਵਾਲਿਆਂ ਚੋਂ ਇੱਕ ਹੋਰ ਪੰਜਾਬੀ ਦਲਜੀਤ ਸਿੰਘ ਨਾਂ ਦਾ ਜਿਹੜਾ ਬੰਦਾ ਆ, ਉਹ ਜਿਹੜੇ ਉਹ ਚਾਰਜ ਕੀਤੇ ਗਏ ਆ। ਇਸ ਤੋਂ ਇਲਾਵਾ ਜਿਹੜੇ ਹਰਜੋਤ ਸਿੰਘ ਜੀ ਇਹ ਬੈਡ ਬਲੱਡ ਜਿੱਦਾਂ ਕਹਿ ਲਓ ਵੀ ਉਹ ਸਾਰੇ ਸਾਹਮਣੇ ਚੀਜ਼ ਜਿਹੜੀ ਸਾਹਮਣੇ ਆਈ ਆ ਵੀ ਦੇਖੋ ਵੀ ਕਿਸ ਤਰੀਕੇ ਦੇ ਨਾਲ ਪੁਲਿਸ ਹੀ ਇਹਨਾਂ ਦੇ ਨਾਲ ਜਿਹੜੀ ਉਹ ਰਲੀ ਹੋਈ ਸੀ। ਯਾਰਕ ਰੀਜਨਲ ਪੁਲਿਸ ਜਿਹੜੀ ਮੁਤਾਬਕ ਟੋਰਾਂਟੋ ਪੁਲਿਸ ਦੇ ਜਿਹੜੇ 7 ਅਧਿਕਾਰੀ ਤੇ ਇੱਕ ਰਿਟਾਇਰਡ ਅਧਿਕਾਰੀ, ਇਹ ਪੁਲਿਸ ਦੀ ਜਿਹੜੀ ਖੂਫੀਆ ਜਾਣਕਾਰੀ ਜਿਹੜੇ ਅਪਰਾਧੀ ਗਿਰੋਹ ਸੀਗੇ ਉਹਨਾਂ ਨੂੰ ਇਹ ਦਿੰਦੇ ਸੀਗੇ। ਜੇਲ੍ਹ ਅਧਿਕਾਰੀਆਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਦੇ ਵੀ ਜਿਹੜੇ ਦੋਸ਼ ਇਹਨਾਂ ਉੱਤੇ ਜਿਹੜੇ ਉਹ ਲੱਗੇ ਆ। ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਉੱਥੇ ਚੱਲ ਰਿਹਾ ਸੀ, ਤੁਸੀਂ ਦੇਖੋ ਵੀ ਉਹਨਾਂ ਦੇ ਪੈਰ ਕਿੱਥੋਂ ਤੱਕ, ਹੱਥ ਕਿੱਥੋਂ ਤੱਕ ਪਹੁੰਚੇ ਹੋਏ ਆ ਵੀ ਪੁਲਿਸ ਦੇ ਅਧਿਕਾਰੀ ਵੀ ਇਹਨਾਂ ਫਰੌਤੀਆਂ 'ਚ, ਗੋਲੀ ਕਾਂਡਾਂ ਦੇ ਵਿੱਚ ਸਾਬਕਾ ਜਿਹੜੇ ਹੋਰ ਜਿਹੜੇ ਪੁਲਿਸ ਵਾਲਿਆਂ ਨੂੰ ਹੀ ਮਰਵਾਉਣ ਦੀ ਕਹਿ ਲਓ ਵੀ ਉਹਨਾਂ ਸਾਜ਼ਿਸ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਲੇ ਜਿਹੜੇ ਉਹ ਹੋਏ ਸੀਗੇ। 2025 ਚ ਇਹਨਾਂ ਨੇ ਜਾਂਚ ਕਹਿੰਦੇ ਵੀ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੱਲ ਇਹ ਕਾਰਵਾਈ ਪਾਉਂਦੇ ਹੋਏ ਇਹ ਸਾਰਾ ਕੁਝ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਟਿਮੋਥੀ ਬਾਰਨਹਾਰਟ, ਰਾਬਰਟ ਬਲੈਕ, ਜਾਨ ਮੈਡਲੀ ਜੂਨੀਅਰ, ਕਾਰਲ ਗਰਲੇਟ, ਸੌਰਵਜੀਤ ਬੇਦੀ, ਡੈਰਿਕ ਮੈਕਰੋਮਿਕ, ਇਸਲਾਈਸ ਮੁਆਵਦ, ਇਹ ਜਿਹੜੇ ਲੋਕ ਆ, ਇਹ ਜਿਹੜੇ ਮੌਜੂਦਾ ਤੌਰ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਪੁਲਿਸ ਦੇ ਵਿੱਚ ਸੀਗੇ ਤੇ ਇੱਕ ਜਿਹੜਾ ਸਾਬਕਾ ਅਧਿਕਾਰੀ ਜਿਹੜਾ ਆ ਜਾਨ ਮੈਡਲੀ ਸੀਨੀਅਰ,
ਉਹ ਉਹਨਾਂ ਨੂੰ ਚਾਰਜ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਕੀਤਾ ਗਿਆ। ਪ੍ਰੋਜੈਕਟ ਸਾਊਥ ਕਰਕੇ ਯਾਰਕ ਰੀਜਨਲ ਪੁਲਿਸ ਨੇ ਇਹ ਆਪਰੇਸ਼ਨ ਜਿਹੜਾ ਉਹ ਚਲਾਇਆ ਸੀ, ਜਿਸ ਦੇ ਵਿੱਚ ਉਹਨਾਂ ਦੇ ਹੀ ਇੱਕ ਹਿਸਾਬ ਦੇ ਨਾਲ ਆਪਣੀ ਹੀ ਪੁਲਿਸ ਵਾਲੇ ਜਿਹੜੇ ਆ ਉਹ ਇਸ ਦੇ ਵਿੱਚ ਫੜੇ ਗਏ ਹੈਗੇ ਤੇ ਉਹੀ ਪੁਲਿਸ ਵਾਲੇ ਜਿਹੜੇ ਆ ਉਹ ਗੈਂਗਸਟਰਾਂ ਨਾਲ ਜਿਹੜੇ ਰਲੇ ਹੋਏ extortion ਸੀਗੇ। ਕਰਦੇ ਆ ਉਹਨਾਂ ਦੇ ਨਾਲ ਰਲੇ ਹੋਏ ਸੀ।